ਖਬਰਾਂ ਦੇ ਵੱਲ ਵਧੀਏ ਤੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਵੱਲੋਂ ਪਟੀਸ਼ਨਾਂ ਚੁੱਕੀਆਂ ਜੀ। ਜੀ ਬਿਲਕੁਲ, ਦੇਖੋ ਇਹ ਜਿਹੜੀਆਂ ਪਟੀਸ਼ਨਾਂ ਚੁੱਕੀਆਂ ਗਈਆਂ ਨੇ ਐਕਚੁਅਲ ਦੇ ਵਿੱਚ ਕੀ ਹੈ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਕਹਿ ਲਓ ਕਿ ਸਮੇਂ ਦੀ ਜ਼ਰੂਰਤ ਹੁੰਦਾ ਹੈ ਜਾਂ ਕਾਨੂੰਨ ਦਾ ਵੀ ਤਕਾਜ਼ਾ ਹੁੰਦਾ ਹੈ, ਤਾਂ ਇਹਨਾਂ ਨੂੰ ਪਟੀਸ਼ਨ ਵਿਡਰਾ ਕਹਿੰਦੇ ਨੇ ਕਿ ਪਟੀਸ਼ਨ ਜਿਹੜੀ ਵਿਡਰਾ ਹੋ ਗਈ ਆ ਤਾਂ ਉਹ ਹੁਣ ਉਹਦੇ 'ਚ ਬਹੁਤ ਸਾਰੀਆਂ ਪਟੀਸ਼ਨਾਂ ਪਾਈਆਂ ਹੋਈਆਂ ਸਨ ਇਹਨਾਂ ਨੇ ਹਾਈ ਕੋਰਟ ਦੇ ਵਿੱਚ। ਜਿੱਦਾਂ ਇਹਦੇ 'ਚ ਹੈਗੀ ਸੀ ਗੁਰਮੀਤ ਸਿੰਘ ਬੁੱਕਣਵਾਲਾ ਦੀ, ਕੁਲਵੰਤ ਸਿੰਘ ਰਾਓਕੇ ਦੀ, ਭਗਵੰਤ ਸਿੰਘ ਦੀ, ਬਸੰਤ ਸਿੰਘ ਦੌਲਤਪੁਰਾ ਤੇ ਵਰਿੰਦਰ ਸਿੰਘ ਫੌਜੀ। ਇਸ ਤੋਂ ਇਲਾਵਾ ਦਲਜੀਤ ਕਲਸੀ ਦੀ ਵੀ ਇੱਕ ਅੱਡ ਤੋਂ ਪਟੀਸ਼ਨ ਹੈ, ਪਰ ਮੇਰੇ ਖਿਆਲ ਦੇ ਨਾਲ ਉਹ ਵੀ ਚੁੱਕ ਲਈ ਗਈ ਹੈ। ਤੇ ਉਹ ਹੁਣ ਜਿਹੜੀ ਪਟੀਸ਼ਨ ਆ ਉਹ NSA ਨੂੰ ਚੈਲੰਜ ਕਰਨ ਸੰਬੰਧੀ ਹੋਏਗੀ, ਯਾਨੀ ਫਰੈਸ਼ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਜਾਏਗੀ। ਦਰਅਸਲ ਕੀ ਹੈ ਕਿ ਦੇਖੋ ਜਿਹੜੇ ਇਸ ਟਾਈਮ ਅੰਦਰ ਨੇ ਉਹਨਾਂ ਦੇ ਵਕੀਲਾਂ ਨੇ ਬੀਤੇ ਦਿਨੀ ਗੱਲਬਾਤ ਕੀਤੀ, ਪਰਿਵਾਰ ਮਿਲੇ, ਤਾਂ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਉਹਨਾਂ ਤੋਂ ਪ੍ਰਾਪਤ ਕੀਤੀ ਹੋਏਗੀ। ਹੁਣ ਇਹ ਜਿਹੜੀਆਂ ਪਟੀਸ਼ਨਾਂ ਸੀ ਇਹ ਅੱਡ ਤੋਂ ਇਸ ਕਰਕੇ ਸੀਗੀਆਂ ਕਿ ਜੋ ਗਰਾਊਂਡਸ ਵਗੈਰਾ ਹੈਗੇ ਨੇ ਉਹ ਸਾਰਾ ਕੁਛ ਹੈ ਜਿਹੜਾ ਮਤਲਬ ਕਿ ਜੋ ਇੱਕ ਤਾਂ ਮਿਲਣ ਦਿਓ ਤੇ ਦੂਸਰਾ ਵੀ ਇਹ ਜਾਣਕਾਰੀ ਲੱਗ ਸਕੇ ਕਿ ਬਈ ਐਕਚੁਅਲ ਦੇ ਵਿੱਚ ਕਿਹੜੇ ਕਿਹੜੇ ਗਰਾਊਂਡਸ ਨੇ ਜਿਨ੍ਹਾਂ ਦੇ ਸਿਰ ਤੇ ਇਹ NSA ਲੱਗਾ ਹੈ। ਤਾਂ ਹੁਣ ਦੋਵੇਂ ਚੀਜ਼ਾਂ ਉਹ ਤੇ ਹੋ ਗਈਆਂ, ਨਾਲੇ ਤੇ ਮੁਲਾਕਾਤ ਹੋ ਗਈ, ਨਾਲੇ ਹੁਣ ਜਿਹੜੇ ਗਰਾਊਂਡਸ ਨੇ ਉਹ ਸਾਹਮਣੇ ਆ ਹੀ ਗਏ ਤਕਰੀਬਨ, ਇਹ ਤਾਂ ਸਾਰਾ ਕੁਝ ਪਤਾ ਲੱਗ ਹੀ ਗਿਆ। ਸੋ ਚੱਕਰ ਇਹ ਹੁੰਦਾ ਹੈ ਕਿ ਜਿਹੜੀ ਇਹ ਡਿਟੈਂਸ਼ਨ ਹੁੰਦੀ ਆ 7 ਹਫ਼ਤਿਆਂ ਦੇ ਅੰਦਰ ਅੰਦਰ ਐਡਵਾਈਜ਼ਰੀ ਬੋਰਡ ਨੇ ਇੱਕ ਰਿਪੋਰਟ ਦੇਣੀ ਹੁੰਦੀ ਆ। ਤਾਂ ਮਾਮਲੇ 'ਚ ਜੋ ਅੰਮ੍ਰਿਤਸਰ ਦੇ ਹੈਗੇ ਨੇ ਜਿਨ੍ਹਾਂ ਨੂੰ ਆਪਾਂ DC ਕਹਿ ਦਿੰਦੇ, ਉਹ ਫਿਰ ਜਿਹੜੇ ਦਿਹਾਤੀ ਪੁਲਿਸ ਦੇ ਜਿਹੜੇ ਹੈਗੇ ਨੇ ਮਤਲਬ ਕਿ ਮੁਖੀ, ਉਹ ਐਡਵਾਈਜ਼ਰੀ ਬੋਰਡ ਨੂੰ ਹੁਣ ਉਹਨਾਂ ਨੇ ਉਹਨਾਂ ਦੇ ਕਾਰਨਾਂ ਦਾ ਦੱਸਤਾ, ਸਾਰੇ ਗਰਾਊਂਡਸ ਵਗੈਰਾ ਜਾ ਕੇ ਦੱਸ ਦਿੱਤੇ ਐਡਵਾਈਜ਼ਰੀ ਬੋਰਡ ਨੂੰ ਕਿ ਬਈ ਆਹ ਗੱਲ ਆ, ਆਹ ਬਾਤ ਆ, ਅਸੀਂ ਇਹਦੇ ਕਰਕੇ ਫਲਾਣੇ ਬੰਦੇ ਤੇ NSA ਲਾਇਆ। ਹੁਣ ਕਿਉਂਕਿ 2 ਮੀਟਿੰਗਾਂ ਹੋ ਗਈਆਂ ਨੇ, NSA ਲੱਗਣ ਤੋਂ ਬਾਅਦ ਖੁਦ ਐਡਵਾਈਜ਼ਰੀ ਬੋਰਡ ਵੀ ਉੱਥੇ ਚਲਾ ਗਿਆ। ਐਡਵਾਈਜ਼ਰੀ ਬੋਰਡ ਨੇ ਆ ਕੇ ਇਹਨਾਂ ਨੂੰ ਵੀ ਤਲਬ ਕੀਤਾ, ਇਹਨਾਂ ਅਫਸਰਾਂ ਨੇ ਵੀ ਜਾ ਕੇ ਜਵਾਬ ਦਾਖਲ ਕਰ ਦਿੱਤੇ। ਤਾਂ ਮਤਲਬ ਕਿ ਸਾਰੀਆਂ ਚੀਜ਼ਾਂ ਤਾਂ ਔਨ ਪੇਪਰ ਆ ਗਈਆਂ ਨਾ। ਹੁਣ ਜਦੋਂ ਔਨ ਪੇਪਰ ਆ ਗਈਆਂ ਤਾਂ ਮਤਲਬ ਕਿ 7 ਦਿਨ ਦੇ ਅੰਦਰ ਅੰਦਰ ਜਿਹੜੀ 7 ਹਫ਼ਤੇ ਦੇ ਅੰਦਰ ਅੰਦਰ 7 7 49 ਦਿਨ ਜਾਨੀ ਤਾਂ ਤਕਰੀਬਨ ਲਾ ਲਓ ਕਿ ਹੁਣ ਦਿਨ ਤੇ ਆਲਮੋਸਟ ਪੂਰੇ ਹੋ ਗਏ ਨੇ। ਜੇ ਆਪਾਂ ਦੇਖੀਏ ਤਾਂ ਦਿਨ ਤਾਂ ਆਏ ਲਓ, ਹੁਣ 10-12 ਦਿਨ ਜਿਹੜੇ ਰਹਿ ਗਏ ਸੋ ਰਹਿ ਗਏ ਆ। ਤਾਂ ਉਸ ਤੋਂ ਬਾਅਦ ਕੀ ਹੈ ਕਿ ਉਹ ਐਡਵਾਈਜ਼ਰੀ ਬੋਰਡ ਨੇ ਉਹ ਜੋ ਉਹਨਾਂ ਦੇ ਬਿਆਨਾਤ ਨੇ ਜੋ ਇਸ ਵੇਲੇ ਜੇਲ੍ਹ 'ਚ ਉਹਨਾਂ ਦੇ, ਤੇ ਦੂਸਰੇ ਪਾਸੇ ਜੋ ਸਰਕਾਰੀ ਪੱਖ ਹੈ ਉਹ ਸਾਰੇ ਗਰਾਊਂਡਸ ਜਿਹੜੇ ਆ ਉਹ ਫਿਰ ਉੱਥੇ ਉਹਨਾਂ ਨੇ ਰਿਪੋਰਟ ਦੇ ਰੂਪ 'ਚ ਰੱਖਣੇ ਆ। ਜਦੋਂ ਸਾਰਾ ਕੁਝ ਹੁਣ ਔਨ ਰਿਕਾਰਡ ਆਈ ਜਾਏਗਾ ਤਾਂ ਫਿਰ ਉਹ ਪਟੀਸ਼ਨਾਂ ਦਾ ਕੋਈ ਮਾਇਨਾ ਨਹੀਂ ਰਹਿੰਦਾ। ਤਾਂ ਹੁਣ ਇਹ ਪਟੀਸ਼ਨਾਂ ਦੁਬਾਰਾ ਪੈਣਗੀਆਂ, ਜਿੰਨੀ ਕੁ ਮੈਨੂੰ ਸਮਝ ਆ ਕਾਨੂੰਨੀ ਨੁਕਤਿਆਂ ਦੀ, ਕਿ ਪਟੀਸ਼ਨਾਂ ਦੁਬਾਰ ਤੋਂ ਫਾਈਲ ਕੀਤੀਆਂ ਜਾਣਗੀਆਂ। ਕਿਵੇਂ? ਕਿਉਂਕਿ ਜਦੋਂ NSA ਦੇ ਗਰਾਊਂਡਸ ਵਗੈਰਾ ਪਤਾ ਲੱਗ ਜਾਣਗੇ ਵਕੀਲਾਂ ਨੂੰ, ਤਾਂ ਫਿਰ ਉਹ ਜਿਹੜੇ ਗਰਾਊਂਡਸ ਹੋਣਗੇ ਉਹ ਉਹਨਾਂ ਨੂੰ ਕਾਊਂਟਰ ਕਰਦੇ ਆ ਪਟੀਸ਼ਨ ਪਾਉਣਗੇ ਕਿ NSA ਜਿਹੜਾ ਉਹ ਗਲਤ ਲੱਗਾ। ਸੋ ਜਿੰਨੀ ਕੁ ਮੇਰੀ ਸੁਝਾ ਕਹਿੰਦੀ ਆ ਉਹ ਇਹੀ ਆ ਕਿ ਪਟੀਸ਼ਨਾਂ ਜਿਹੜੀਆਂ ਇੱਕ ਵਾਰੀ ਚੁੱਕੀਆਂ ਗਈਆਂ ਨੇ, ਇੱਕ ਵਾਰੀ ਵਿਡਰਾ ਕੀਤੀਆਂ ਗਈਆਂ ਨੇ, ਪਰੰਤੂ ਫਰੈਸ਼ ਪਟੀਸ਼ਨਾਂ ਤੁਸੀਂ ਦੇਖਿਓ ਜਿਵੇਂ ਹੀ ਇਹ ਰਿਪੋਰਟ ਆ ਜਾਏਗੀ ਤਿਵੇਂ ਹੀ ਨਾਲ ਦੀ ਨਾਲ ਫਰੈਸ਼ ਪਟੀਸ਼ਨਾਂ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ।